ਵਾਸ਼ਿੰਗਟਨ ਡੀਸੀ ਇੱਕ ਇਦਾਂ ਦਾ ਸ਼ਹਿਰ ਜਿੱਥੇ ਤਾਕਤ, ਸਿਆਸਤ ਔਰ ਮੀਡੀਆ ਇੱਕ ਹੀ ਛੱਤ ਥੱਲੇ जमा हुए। व्हाइट हाउस कॉरेस्पॉन्डेंट्स डिनर, हजारों मेहमान, अमरीकी सदर, काबीना, वड्डे वड्डे सहाफी और फिर अचानक ਗੋਲੀਆਂ ਦੀ ਆਵਾਜ਼। ਜਦੋਂ ਹਾਲ ਦੇ ਅੰਦਰ ਲੋਕੀ ਗੱਲਾਂ ਬਾਤਾਂ ਕਰਦੇ ਪਏ ਸੀ, ਹੱਸਦੇ ਪਏ ਸੀ, ਤਕਰੀਰਾਂ ਹੁੰਦੀਆਂ ਪਈਆਂ ਸੀ, ਬਾਹਰ ਜਿਹੜੀ ਸਿਕਿਉਰਿਟੀ ਚੈੱਕ ਪੋਸਟ ਸੀ ਉਹਦੇ ਉੱਤੇ ਇੱਕ ਸ਼ਖਸ ਤੇਜ਼ੀ ਨਾਲ ਅੱਗੇ ਵਧਿਆ ਔਰ ਫਿਰ ਫਾਇਰਿੰਗ ਸ਼ੁਰੂ ਹੋ ਗਈ। ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਗਰਦਿਸ਼ ਕਰਦੀਆਂ ਪਈਆਂ ਜਿੱਦਾਂ ਉਹ ਜਿਹੜੀ ਵੈਂਸ ਨੂੰ ਇੱਥੋਂ ਫੜ ਕੇ ਤੇ ਧਰੂ ਕੇ ਲਈ ਜਾਂਦੇ ਸੀ। ਯਾਨੀ ਚੰਦ ਹੀ ਲਮਹਿਆਂ ਦੇ ਵਿੱਚ ਪੂਰਾ ਦਾ ਪੂਰਾ ਜਿਹੜਾ ਮਾਹੌਲ ਬਣਿਆ ਹੋਇਆ ਸੀ ਉੱਥੇ ਉਹ ਯਕਦਮ ਬਦਲ ਗਿਆ। ਸਦਰ ਡੋਨਾਲਡ ਟਰੰਪ ਨੂੰ ਸਟੇਜ ਤੋਂ ਹਟਾ ਦਿੱਤਾ, ਕਾਬੀਨਾ ਨੂੰ ਉੱਥੋਂ ਕੱਢ ਦਿੱਤਾ ਗਿਆ। ਯਾਨੀ ਉਹ ਤਕਰੀਬ ਉਹ ਸਾਰੀ ਉਥਲ ਪੁਥਲ ਹੋ ਗਈ। ਇਹ ਜਿਹੜਾ ਬੰਦਾ ਸਾਹਮਣੇ ਆਇਆ ਉਹਦੇ ਬਾਰੇ ਚ ਮੁਕੰਮਲ ਤੌਰ ਤੇ ਤਫਸੀਲਾਤ ਹਜੇ ਨਹੀਂ ਆਈਆਂ। ਕੁਝ ਕਹਿੰਦੇ ਆ ਟੀਚਰ ਹੈ, ਕੁਝ ਕਹਿੰਦੇ ਇੰਜੀਨੀਅਰ ਹੈ। ਇਹ ਸਾਰਾ ਜਿਹੜਾ ਕੁਝ ਹੋਇਆ ਹੈ, ਜੋ ਕੁਝ ਤੁਸੀਂ ਵੀਡੀਓਜ਼ ਵੀ ਦੇਖਦੇ ਆ ਔਰ ਗ੍ਰਿਫਤਾਰੀ ਵੀ ਹੋ ਜਾਂਦੀ ਹੈ, ਇਹ ਚੰਦ ਸੈਕਿੰਡਸ ਦੇ ਵਿੱਚ ਹੋਇਆ। ਹੋ ਸਕਦਾ ਹੈ ਕਿ ਉਹ ਡੋਨਾਲਡ ਟਰੰਪ ਨੂੰ ਟਾਰਗੇਟ ਕਰਨਾ ਚਾਹੁੰਦਾ ਹੋਵੇ। ਅੱਛਾ, ਖੁਦ ਟਰੰਪ ਨੇ ਇਸ ਵਾਕਿਏ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਇਹਨੂੰ ਇੱਕ ਲੌਨ ਵੁਲਫ ਹਮਲਾ ਕਰਾਰ ਦਿੱਤਾ ਹੈ। ਇਹ ਵੀ ਚੀਜ਼ ਆਖੀ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਵੀ ਇਸ ਹਮਲਾਵਰ ਦਾ ਤਾਲੁਕ ਕੋਈ ਈਰਾਨ ਜੰਗ ਦੇ ਨਾਲ ਹੈ। ਅਮਰੀਕਾ ਦੇ ਵਿੱਚ ਇਸ ਵਾਕਿਏ ਤੋਂ ਬਾਅਦ ਸ਼ਦੀਦ ਜਿਹੜੀ ਬਹਿਸ ਹੈ ਉਹ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਹੀ ਸਵਾਲ ਗਰਦਿਸ਼ ਕਰਦਾ ਪਿਆ ਕਿ ਅਗਰ ਐਡਾ ਵੱਡਾ ਇਵੈਂਟ ਜਿਹੜਾ ਉਹ ਮਹਿਫੂਜ਼ ਨਹੀਂ ਹੈਗਾ ਤੇ ਬਾਕੀ ਫਿਰ ਕਿੱਦਾਂ ਮਹਿਫੂਜ਼ ਹੋ ਸਕਦੇ। बिस्मिल्लाहिर्रहमानिर्रहीम, अस्सलाम वालेकुम। तुसी देख रहे हो 360 डिजिटल पंजाबी और मैं हां तुहाडी मेज़बान शुमाइला नियाज़। अच्छा जनाब, अज दा व्लॉग शुरू करदे हां और जिस मुद्दे ते गल करनी है, जिहड़ा ये वाकया होया है वो सिर्फ एक खबर नहीं है, एक लम्हा है जिन्हें पूरी दुनिया नूं कुछ सैकेंड्स वास्ते जिहड़ा ना पॉज ला दिता, रोक दिता। वाशिंगटन डीसी एक इदां दा शहर जिथे ताकत, सियासत और मीडिया एक ही छत थले जमा हुए सी। व्हाइट हाउस कॉरेस्पॉन्डेंट्स डिनर एक ऐसा इवेंट जिहदे विच जिहड़ा ना ਉਹ ਸਮਝ ਲਓ ਕਿ ਵੱਡੇ ਵੱਡੇ ਲੋਕ ਜਿਹੜੇ ਨੇ ਜਿਹਨੂੰ ਮਤਲਬ ਸਮਝ ਲਓ ਕਿ ਦੁਨੀਆ ਦਾ ਇੱਕ ਪਾਵਰ ਦਾ ਡਿਨਰ ਕਹਿੰਦੇ ਆ, ਠੀਕ ਹੈ। ਹਜ਼ਾरों मेहमान, अमरीकी सदर, काबीना, ਵੱਡੇ ਵੱਡੇ सहाफी और फिर अचानक ਗੋਲੀਆਂ ਦੀ ਆਵਾਜ਼। ਰਾਤ ਤਕਰੀਬਨ 8:30 ਵਜੇ ਜਦੋਂ ਹਾਲ ਦੇ ਅੰਦਰ ਲੋਕੀ ਗੱਲਾਂ ਬਾਤਾਂ ਕਰਦੇ ਪਏ ਸੀ, ਹੱਸਦੇ ਪਏ ਸੀ, ਤਕਰੀਰਾਂ ਹੁੰਦੀਆਂ ਪਈਆਂ ਸੀ, ਉਸੇ ਵਕਤ ਬਾਹਰ ਜਿਹੜੀ ਸਿਕਿਉਰਿਟੀ ਚੈੱਕ ਪੋਸਟ ਸੀ ਉਹਦੇ ਉੱਤੇ ਇੱਕ ਸ਼ਖਸ ਤੇਜ਼ੀ ਨਾਲ ਅੱਗੇ ਵਧਿਆ ਔਰ ਫਿਰ ਫਾਇਰਿੰਗ ਸ਼ੁਰੂ ਹੋ ਗਈ। ਯੂਐਸ ਸੀਕ੍ਰੇਟ ਸਰਵਿਸ ਦੇ ਅਹਿਲਕਾਰ ਫੌਰੀ ਤੌਰ ਦੇ ਉੱਤੇ ਹਰਕਤ 'ਚ ਆਏ। ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਗਰਦਿਸ਼ ਕਰਦੀਆਂ ਪਈਆਂ, ਤੁਸੀਂ ਦੇਖੀਆਂ ਹੋਣਗੀਆਂ ਕਿ ਜਿੱਦਾਂ ਉਹ ਜਿਹੜੀ ਵੈਂਸ ਨੂੰ ਇੱਥੋਂ ਫੜ ਕੇ ਤੇ ਧਰੂ ਕੇ ਲਈ ਜਾਂਦੇ ਸੀ। ਯਾਨੀ ਚੰਦ ਹੀ ਲਮਹਿਆਂ ਦੇ ਵਿੱਚ ਪੂਰਾ ਦਾ ਪੂਰਾ ਜਿਹੜਾ ਮਾਹੌਲ ਬਣਿਆ ਹੋਇਆ ਸੀ ਉੱਥੇ ਉਹ ਯਕਦਮ ਬਦਲ ਗਿਆ। ਹਾਲਾਤ ਬਦਲ ਗਏ, ਜਜ਼ਬਾਤ ਬਦਲ ਗਏ। ਸਦਰ ਡੋਨਾਲਡ ਟਰੰਪ ਨੂੰ ਸਟੇਜ ਤੋਂ ਹਟਾ ਦਿੱਤਾ, ਕਾਬੀਨਾ ਨੂੰ ਉੱਥੋਂ ਕੱਢ ਦਿੱਤਾ ਗਿਆ। ਯਾਨੀ ਉਹ ਤਕਰੀਬ ਜਿਹੜੀ ਰਸਮੀ ਤੌਰ ਤੇ ਚੱਲਦੀ ਪਈ ਸੀ ਉਹ ਸਾਰੀ ਉਥਲ ਪੁਥਲ ਹੋ ਗਈ ਔਰ ਅਚਾਨਕ ਉਹ ਤਕਰੀਬ ਜਿਹੜੀ ਆ ਉਹ ਸਿਕਿਉਰਿਟੀ ਐਮਰਜੈਂਸੀ ਬਣ ਗਈ। ਇਹ ਜਿਹੜਾ ਬੰਦਾ ਸਾਹਮਣੇ ਆਇਆ ਉਹਦੇ ਬਾਰੇ ਚ ਮੁਕੰਮਲ ਤੌਰ ਤੇ ਤਫਸੀਲਾਤ ਹਜੇ ਨਹੀਂ ਆਈਆਂ, ਲੇਕਿਨ ਉਮਰ ਦੱਸੀ ਜਾ ਰਹੀ ਹੈ ਕਿ 31 ਸਾਲ। ਆਖਿਆ ਜਾ ਰਿਹਾ ਹੈ ਕਿ ਕੈਲੀਫੋਰਨੀਆ ਦਾ ਰਿਹਾਇਸ਼ੀ ਹੈ, ਕੁਝ ਕਹਿੰਦੇ ਆ ਟੀਚਰ ਹੈ, ਕੁਝ ਕਹਿੰਦੇ ਇੰਜੀਨੀਅਰ ਹੈ। ਇੱਕ ਐਸਾ ਸ਼ਖਸ ਜਿਹਦੇ ਬਾਰੇ ਦੇ ਵਿੱਚ ਜਿਹੜਾ ਨਾ ਉਹ ਕਹਿੰਦੇ ਆ, ਕੁਝ ਲੋਕ ਕਹਿੰਦੇ ਆ ਕਿ ਜੀ ਉਹ ਬੜਾ ਨਾਰਮਲ ਇਨਸਾਨ ਹੈ, ਕੁਝ ਕਹਿੰਦੇ ਆ ਕਿ ਜੀ ਉਹ ਸਾਈਕੋ ਜਿਹਾ ਹੈਗਾ। ਉਸ ਰਾਤ ਉਹ ਆਪਣੇ ਨਾਲ ਕੋਈ ਹੈਂਡਗਨ ਜਾਂ ਕੋਈ ਚਾਕੂ ਵੀ ਲੈ ਕੇ ਆਇਆ ਸੀ। ਮਤਲਬ ਬੜੀਆਂ ਮੁਤਜ਼ਾਦ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਉਸ ਬੰਦੇ ਦੇ ਬਾਰੇ 'ਚ। ਉਹ ਸਿਕਿਉਰਿਟੀ ਬੈਰੀਅਰਸ ਤੋੜਨ ਦੀ ਕੋਸ਼ਿਸ਼ ਕਰਦਾ ਹੈ ਇਹ ਬੰਦਾ ਔਰ ਇੱਕ ਸੀਕ੍ਰੇਟ ਸਰਵਿਸ ਅਹਿਲਕਾਰ ਦੇ ਉੱਤੇ ਫਾਇਰਿੰਗ ਵੀ ਕਰਦਾ ਹੈ। ਖੁਸ਼ਕਿਸਮਤੀ ਨਾਲ ਜਿਹੜਾ ਉਹ ਅਹਿਲਕਾਰ ਹੈ ਉਹਨੇ ਕੋਈ ਬੁਲੇਟ ਪ੍ਰੂਫ ਜਿਹੜੀ ਜੈਕਟ ਹੈ ਉਹ ਪਾਈ ਹੁੰਦੀ ਹੈ, ਉਹਦੇ ਕਰਕੇ ਉਹ ਇਹਦੀ ਫਾਇਰਿੰਗ ਤੋਂ ਬਚ ਜਾਂਦਾ ਹੈ। ਔਰ ਫਿਰ ਚੰਦ ਸੈਕਿੰਡ ਦੇ ਵਿੱਚ ਤੁਸੀਂ ਉਹ ਪਿਕਚਰ ਦੇਖੀ ਹੋਏਗੀ ਕਿ ਉਹਨੂੰ ਜ਼ਮੀਨ ਦੇ ਉੱਤੇ ਢੇਰ ਕੀਤਾ ਹੋਇਆ ਤੇ ਗ੍ਰਿਫਤਾਰ ਕਰ ਲੈਂਦੇ ਆ। ਇਹ ਸਾਰਾ ਜਿਹੜਾ ਕੁਝ ਹੋਇਆ ਹੈ, ਜੋ ਕੁਝ ਤੁਸੀਂ ਵੀਡੀਓਜ਼ ਵੀ ਦੇਖਦੇ ਆ ਔਰ ਗ੍ਰਿਫਤਾਰੀ ਵੀ ਹੋ ਜਾਂਦੀ ਹੈ, ਇਹ ਚੰਦ ਸੈਕਿੰਡਸ ਦੇ ਵਿੱਚ ਹੋਇਆ। ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਆਖਿਰ ਕਿਉਂ ਇਹ ਹੋਇਆ, ਕਿਉਂ? ਹੁਕਾਮ ਦੇ ਮੁਤਾਬਿਕ, ਮਤਲਬ ਕਿ ਜਿਹੜੇ ਲੋਕ ਇਹਨੂੰ ਕੋਟ ਕਰਦੇ ਪਏ ਇਸ ਵਾਕਿਏ ਨੂੰ, ਜੋ ਤਹਿਕੀਕਾਤ ਚੱਲਦੀਆਂ ਪਈਆਂ ਨੇ ਉਹਦੇ ਮੁਤਾਬਿਕ ਹਜੇ ਤੱਕ ਕੋਈ ਜਿਹੜਾ ਕਹਿੰਦਾ ਵੀ ਇਹਦੇ ਵਿੱਚ ਮਕਸਦ ਕੀ ਸੀ, ਉਹਦਾ ਮੋਟਿਵ ਕੀ ਸੀ, ਉਹ ਹਜੇ ਤੱਕ ਸਾਹਮਣੇ ਨਹੀਂ ਆਇਆ। ਲੇਕਿਨ ਇਬਤਦਾਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹ ਕਾਫੀ ਹੈਰਾਨ ਕਰਨ ਵਾਲੀਆਂ ਨੇ, ਜਿਨ੍ਹਾਂ ਦੇ ਵਿੱਚ ਐਕਟਿੰਗ ਅਟਾਰਨੀ ਜਨਰਲ ਵੀ ਸ਼ਾਮਲ ਨੇ। ਉਹ ਕਹਿੰਦੇ ਪਏ ਨੇ ਕਿ ਹਮਲਾ ਆਵਰ ਮੁਮਕਿਨਾ ਤੌਰ ਦੇ ਉੱਤੇ ਅਮਰੀਕੀ ਹਕੂਮਤ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਹੱਤਾ ਕਿ ਸਦਰ ਵੀ ਜਿਹੜਾ ਨਾ ਉਹ ਉਹਦਾ ਕੋਈ ਮੁਮਕਿਨਾ ਹਦਫ ਹੋ ਸਕਦਾ ਹੈ ਕਿ ਉਹ ਡੋਨਾਲਡ ਟਰੰਪ ਨੂੰ ਟਾਰਗੇਟ ਕਰਨਾ ਚਾਹੁੰਦਾ ਹੋਵੇ। ਯਾਨੀ ਇਹ ਸਿਰਫ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਰੈਂਡਮ ਹਮਲਾ ਸੀ। ਹੋ ਸਕਦਾ ਹੈ ਕਿ ਇਹ ਕੋਈ
ਪੈਗਾਮ ਵੀ ਹੋਵੇ। ਅੱਛਾ, ਖੁਦ ਟਰੰਪ ਨੇ ਇਸ ਵਾਕਿਏ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਇਹਨੂੰ ਇੱਕ ਲੌਨ ਵੁਲਫ ਹਮਲਾ ਕਰਾਰ ਦਿੱਤਾ ਹੈ। ਯਾਨੀ ਇੱਕ ਐਸਾ ਸ਼ਖਸ ਜੋ ਕਿ ਕੱਲਾ ਹੀ ਕੰਮ ਕਰਦਾ ਹੈ, ਕਿਸੇ ਤਨਜ਼ੀਮ ਦਾ ਹਿੱਸਾ ਨਹੀਂ ਹੈਗਾ। ਔਰ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਵਾਕਿਆ ਜਿਹੜਾ ਉਹ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਜਿਹੜੇ ਫੈਸਲੇ ਕਰਨਾ ਚਾਹੁੰਦੇ ਆ, ਉਹਨਾਂ ਫੈਸਲਿਆਂ ਦੇ ਉੱਤੇ ਕੋਈ ਅਸਰਅੰਦਾਜ਼ ਨਹੀਂ ਹੋ ਸਕਦਾ, ਉਹਨਾਂ ਫੈਸਲਿਆਂ ਨੂੰ ਰੋਕ ਨਹੀਂ ਸਕਦਾ। ਅੱਛਾ, ਉਹਨਾਂ ਨੇ ਇਹ ਵੀ ਚੀਜ਼ ਆਖੀ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਵੀ ਇਸ ਹਮਲਾਵਰ ਦਾ ਤਾਲੁਕ ਕੋਈ ਈਰਾਨ ਜੰਗ ਦੇ ਨਾਲ ਹੈ। ਇਹ ਬਿਆਨ ਆਪਦੇ ਆਪ ਦੇ ਵਿੱਚ ਬਹੁਤ ਕੁਝ ਦੱਸਦੇ ਆ। ਇੱਕ ਪਾਸੇ ਖਤਰਾ ਵੀ ਹੈਗਾ ਹੈ ਔਰ ਦੂਜੇ ਪਾਸੇ ਸਿਆਸੀ ਤਸਲਸਲ ਵੀ ਹੈਗਾ। ਵਾਈਟ ਹਾਊਸ ਦੇ ਵੱਲੋਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਸਿਕਿਉਰਿਟੀ ਨੇ ਬਰਵਕਤ ਕਾਰਵਾਈ ਕੀਤੀ ਹੈ ਔਰ ਹਮਲਾਵਰ ਨੂੰ ਹਾਲ ਤੱਕ ਪਹੁੰਚਣ ਤੋਂ ਪਹਿਲੇ ਹੀ ਜਿਹੜਾ ਨਾ ਉਹ ਰੋਕ ਲਿਆ, ਉੱਥੇ ਤੱਕ ਪਹੁੰਚ ਹੀ ਨਹੀਂ ਪਾਇਆ। ਔਰ ਇਹੀ ਵਜ੍ਹਾ ਹੈ ਕਿ ਇੱਕ ਮੁਮਕਿਨਾ ਤੌਰ ਤੇ ਉੱਤੇ ਸ਼ਾਇਦ ਕੋਈ ਬਹੁਤ ਵੱਡਾ ਸਾਨਿਆ ਹੋ ਸਕਦਾ ਸੀ, ਉਹਨੂੰ ਟਾਲ ਦਿੱਤਾ ਗਿਆ। ਲੇਕਿਨ ਜਨਾਬੇ ਵਾਲਾ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਤਹਿਕੀਕਾਤ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਇਹ ਬੰਦਾ ਹੈ, ਇਹਨੇ ਬਕਾਇਦਾ ਤੌਰ ਤੇ ਪਲੈਨਿੰਗ ਕੀਤੀ ਸੀ ਔਰ ਉਹ ਟ੍ਰੇਨ ਦੇ ਜ਼ਰੀਏ ਪੂਰੇ ਅਮਰੀਕਾ ਦਾ ਸਫ਼ਰ ਕਰਕੇ ਵਾਸ਼ਿੰਗਟਨ ਪਹੁੰਚਿਆ। ਉਹਨੇ ਹੋਟਲ ਦੇ ਵਿੱਚ ਕਮਰਾ ਵੀ ਲਿਆ ਔਰ ਜਿਹੜਾ ਹਥਿਆਰ ਸੀ ਉਹ ਵੀ ਨਾਲ ਲੈ ਕੇ ਆਇਆ। ਫਿਰ ਉਹਨੇ ਇੰਤਜ਼ਾਰ ਕੀਤਾ ਇੱਕ ਮੌਕੇ ਦਾ। ਯਾਨੀ ਇਹ ਕੋਈ ਇੰਪਲਸਿਵ ਐਕਟ ਨਹੀਂ ਲੱਗਦਾ, ਬਲਕਿ ਇੱਕ ਸੋਚਿਆ ਸਮਝਿਆ ਇੱਕ ਮਨਸੂਬਾ। ਔਰ ਫਿਰ ਸਭ ਤੋਂ ਦਿਲਚਸਪ ਔਰ ਇੰਤਹਾਈ ਖਤਰਨਾਕ ਪਹਿਲੂ ਕੀ ਹੈ? ਅੱਛਾ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈਗਾ ਔਰ ਨਾ ਪੁਲਿਸ ਦੇ ਰਡਾਰ ਦੇ ਉੱਤੇ ਹੈਗਾ ਸੀ, ਉਹਦਾ ਨਾਮ ਵੀ ਕਿਸੇ ਲਿਸਟ ਵਿੱਚ ਨਹੀਂ ਹੈਗਾ। ਯਾਨੀ ਇੱਕ ਆਮ ਆਦਮੀ, ਇੱਕ ਆਮ ਬੰਦਾ, ਇੱਕ ਆਮ ਉਸਤਾਦ ਜਾਂ ਜੋ ਵੀ ਇੰਜੀਨੀਅਰ ਆਖਿਆ ਜਾ ਰਿਹਾ, ਇੱਕ ਦਿਨ ਉੱਠਦਾ ਹੈ, ਦੁਨੀਆ ਦੇ ਸਭ ਤੋਂ ਜ਼ਿਆਦਾ ਮਹਿਫੂਜ਼ ਇਵੈਂਟ ਦੇ ਵਿੱਚ ਹਮਲਾ ਕਰਨ ਵਾਸਤੇ ਪਹੁੰਚ ਜਾਂਦਾ ਹੈ। ਅੱਛਾ, ਹੁਣ ਜਿਹੜਾ ਰੱਦ-ਏ-ਅਮਲ ਆ ਰਿਹਾ ਹੈ, ਉਹ ਰੱਦ-ਏ-ਅਮਲ ਦੇਖੀਏ ਤਾਂ ਅਮਰੀਕਾ ਦੇ ਵਿੱਚ ਇਸ ਵਾਕਿਏ ਤੋਂ ਬਾਅਦ ਸ਼ਦੀਦ ਜਿਹੜੀ ਬਹਿਸ ਹੈ ਉਹ ਸ਼ੁਰੂ ਹੋ ਗਈ ਹੈ। ਕੁਝ ਲੋਕ ਇਹਨੂੰ ਸਿਕਿਉਰਿਟੀ ਦੀ ਨਾਕਾਮੀ ਕਰਾਰ ਦਿੰਦੇ ਪਏ ਹੈ ਕਿ ਆਖਿਰ ਇਹ ਬੰਦਾ ਜਿਹੜਾ ਹੈ ਉਹ ਇਹਨੇ ਹਾਈ ਪ੍ਰੋਫਾਈਲ ਜਿਹੜੀ ਸਿਕਿਉਰਿਟੀ ਹੈ ਉਹ ਲੱਗੀ ਹੋਈ ਸੀ ਤੇ ਉਹਦੇ 'ਚ ਪਹੁੰਚਿਆ ਕਿਵੇਂ। ਕੁਝ ਕਹਿੰਦੇ ਪਏ ਨੇ ਕਿ ਇਹ ਅਮਰੀਕਾ ਦੇ ਵਿੱਚ ਜਿਹੜੀ ਵਧਦੀ ਹੋਈ ਸਿਆਸੀ ਨਫ਼ਰਤ ਹੈ, ਇਹ ਜਿਹੜੀ ਪੋਲਰਾਈਜੇਸ਼ਨ ਹੈ, ਉਹਦਾ ਨਤੀਜਾ ਹੈ। ਕੁਝ ਇਹ ਕਹਿੰਦੇ ਪਏ ਹੈ ਕਿ ਇਹ ਮੈਂਟਲ ਹੈਲਥ ਕ੍ਰਾਈਸਿਸ ਦੇ ਨਾਲ ਜੁੜਿਆ ਹੋਇਆ, ਯਾਨੀ ਉਹ ਬੰਦਾ ਮੈਂਟਲੀ ਤੌਰ ਤੇ ਕਰੈਕ ਹੋਇਆ ਹੋਇਆ, ਮਤਲਬ ਸਾਈਕੋ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਹੀ ਸਵਾਲ ਗਰਦਿਸ਼ ਕਰਦਾ ਪਿਆ ਕਿ ਅਗਰ ਐਡਾ ਵੱਡਾ ਇਵੈਂਟ ਜਿਹੜਾ ਉਹ ਮਹਿਫੂਜ਼ ਨਹੀਂ ਹੈਗਾ ਤੇ ਬਾਕੀ ਫਿਰ ਕਿੱਦਾਂ ਮਹਿਫੂਜ਼ ਹੋ ਸਕਦੇ? ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਵੀ ਤਸ਼ਵੀਸ਼ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਔਰ ਪਾਕਿਸਤਾਨ ਸਮੇਤ ਕਈ ਮਮਾਲਿਕ ਨੇ ਇਸ ਵਾਕਿਏ ਦੀ ਮੁਜ਼ੰਮਤ ਵੀ ਕੀਤੀ ਹੈ ਔਰ ਆਖਿਆ ਹੈ ਕਿ ਸਿਆਸੀ ਤਕਰੀਬਾਤ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਨੇ ਉਹ ਜਮਹੂਰੀ ਨਿਜ਼ਾਮ ਵਾਸਤੇ ਖਤਰਾ ਨੇ। ਹਜੇ ਤੱਕ ਖੈਰ ਪਾਕਿਸਤਾਨ ਦੀ ਤਰਫੋਂ ਕੋਈ ਡਿਟੇਲ ਜਿਹੜੇ ਪਾਲਿਸੀ ਬਿਆਨ ਹੈ ਉਹ ਸਾਹਮਣੇ ਨਹੀਂ ਆਇਆ, ਮਗਰ ਅਮੂਮੀ ਸਫਾਰਤੀ ਰੱਦ-ਏ-ਅਮਲ ਜਿਹੜਾ ਨਾ ਉਹ ਇਹੀ ਰਿਹਾ ਹੈ ਕਿ ਇਸ ਵਾਕਿਏ ਦੀ ਜਿਹੜਾ ਨਾ ਉਹ ਸ਼ਦੀਦ ਮੁਜ਼ੰਮਤ ਕੀਤੀ ਗਈ ਹੈ। ਅੱਛਾ, ਇਹ ਵਾਕਿਆ ਇੱਕ ਹੋਰ ਵੱਡੀ ਹਕੀਕਤ ਵੀ ਸਾਹਮਣੇ ਲੈ ਕੇ ਆਉਂਦਾ ਹੈ। ਦੁਨੀਆ ਦੀ ਸਭ ਤੋਂ ਮਜ਼ਬੂਤ ਸਿਕਿਉਰਿਟੀ ਉੱਥੇ ਹੈ, ਦੁਨੀਆ ਦਾ ਇੱਕ ਤਾਕਤਵਰ ਤਰੀਨ ਮੁਲਕ ਹੈ, ਲੇਕਿਨ ਫਿਰ ਵੀ ਕੁਝ ਹੀ ਸੈਕਿੰਡਸ ਦੇ ਵਿੱਚ ਇਹ ਬੰਦਾ ਐਡੇ ਵੱਡੇ ਇਵੈਂਟ ਦੇ ਵਿੱਚ ਪਹੁੰਚ ਜਾਂਦਾ ਹੈ। ਪਹਿਲੀ ਗੱਲ ਤਾਂ ਹੈ ਕਿ ਜਦੋਂ ਇਹ ਵੀਡੀਓ ਸਾਹਮਣੇ ਆਂਦੀਆਂ ਪਈਆਂ ਸੀ ਤੇ ਲੋਕਾਂ ਨੂੰ ਯਕੀਨ ਹੀ ਨਹੀਂ ਆਉਂਦਾ ਪਿਆ ਸੀ। ਲੋਕੀ ਸਮਝਦੇ ਪਏ ਸੀ ਕਿ ਸ਼ਾਇਦ ਇਹ ਕੋਈ AI ਜਨਰੇਟਡ ਵੀਡੀਓ ਹੈਗੀ ਹੈ, ਲੇਕਿਨ ਬਕਾਇਦਾ ਤੌਰ ਤੇ ਜਦੋਂ ਤਸਦੀਕ ਹੋਈ ਹੈ ਤੇ ਫਿਰ ਮੈਂ ਸੋਚਿਆ ਕਿ ਯਾਰ ਆਪਣੇ ਵਲੌਗ ਦਾ ਜਿਹੜਾ ਨਾ ਇਹਨੂੰ ਹਿੱਸਾ ਬਣਾਉਣਾ ਚਾਹੀਦਾ ਹੈ। ਤਾਜ਼ਾ ਤਰੀਨ ਅਪਡੇਟ ਚੱਲਦੀ ਪਈ ਹੈ, ਹਜੇ ਇਹਦੇ ਬਾਰੇ 'ਚ ਕੋਈ ਮਜ਼ੀਦ ਮਾਲੂਮਾਤ ਨਹੀਂ ਆਈਆਂ, ਲੇਕਿਨ ਜਿਵੇਂ ਆਣਗੀਆਂ ਉਹ ਵੀ ਸ਼ੇਅਰ ਕਰਾਂਗੇ। ਮੁਲਜ਼ਮ ਫਿਲਹਾਲ ਜਿਹੜਾ ਨਾ ਉਹ ਗ੍ਰਿਫਤਾਰ ਹੋ ਚੁੱਕਿਆ ਹੈ, ਇਹ ਵਾਕਿਆ ਖਤਮ ਹੋ ਚੁੱਕਿਆ ਹੈ। ਸਦਰ ਡੋਨਾਲਡ ਟਰੰਪ ਜਿਹੜੇ ਨੇ ਉਹ ਮਹਿਫੂਜ਼ ਨੇ, ਲੇਕਿਨ ਜਿਹੜੀ ਖੌਫ ਦੀ ਫਿਜ਼ਾ ਹੈਗੀ ਹੈ ਉਹ ਹਜੇ ਮੁਸਲਸਲ ਮਹਿਸੂਸ ਕੀਤੀ ਜਾ ਰਹੀ ਹੈ। ਠੀਕ ਹੈ, ਮਾਮਲਾ ਤਾਂ ਖਤਮ ਨਹੀਂ ਹੋਇਆ, ਲੇਕਿਨ ਇਹਦੇ ਬਾਅਦ ਕੋਈ ਵੀ ਅਪਡੇਟ ਹੋਏਗੀ ਤਾਂ ਤੁਹਾਨੂੰ ਦੁਬਾਰਾ ਅਸੀਂ ਦੱਸਾਂਗੇ। ਇੱਥੋਂ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਤੁਹਾਨੂੰ ਮੁਲਾਕਾਤ ਹੁੰਦੀ ਹੈ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਨ।